ਵੈਸੇ ਜਦੋਂ ਜਵਾਨ ਸੀਗੇ ਦਿਲ ਕਰਦਾ ਸੀ ਕਿ ਇੱਕ ਵਾਰੀ ਪਿੰਡੋਂ ਹੋ ਆਵਾਂ, ਚੱਕਰ ਚੁੱਕਰ ਮਾਰ ਆਵਾਂ, ਗੇੜਾ ਗੂੜਾ ਲਾ। ਨਹੀਂ ਉੱਥੇ ਸਾਨੂੰ ਵੜਨ ਨਹੀਂ ਦੇਣਾ ਕਿਸੇ ਨੇ। ਕਿਉਂ ਵੜਨ ਨਹੀਂ ਦੇਣਾ? ਪਿੰਡ ਤੁਹਾਡਾ ਮੁਸ਼ਕਲ ਆ। ਜਿਹੜਾ ਤੁਹਾਡਾ ਧਨੌਲਾ ਸੀ ਉੱਥੇ, ਹਾਂਜੀ, ਉਹਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਪਤਾ? ਸੌਂਸਪੁਰ, ਰਾਏਪੁਰ, ਝੰਡਿਆਲਾ, ਮਲੈਲਾ ਤੇ ਰਤੋਂ। ਵੈਸੇ ਉਸ ਵੇਲੇ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ ਵੰਡ ਤੋਂ ਪਹਿਲੇ ਦਾ? ਇੱਕ ਦੂਸਰੇ ਦੀ ਲਿਹਾਜ਼ ਬਹੁਤ ਜ਼ਿਆਦਾ, ਬੜੀ ਲਿਹਾਜ਼ ਸੀ। ਤਾਏ ਚਾਚੇ ਕਹਿਣਾ ਜੀ, ਚਮਾਰਾਂ ਨੂੰ ਵੀ ਚਾਚੇ। ਹੁਣ ਜੇ ਅਸੀਂ ਕਹਿਣਾ ਸਾਡੇ ਬਾਪ ਨੇ ਵੀ ਜਾਓ ਫਲਾਣੇ ਨੂੰ ਕਹਿ ਕੇ ਆ ਅੱਜ ਫਸਲ ਗੋਡਣੀ ਆ ਜਾਂ ਵੱਢਣੀ ਆ, ਅਸੀਂ ਕਹਿਣਾ ਵੀ ਤਾਇਆ ਬਾਈ ਨੇ ਕਿਹਾ ਵੀ ਫਸਲ ਵੱਢਣੀ ਆ, ਫਲਾਣਾ ਚੀਜ਼ ਗੋਡਣੀ ਆ, ਚੱਲ ਪੁੱਤ ਮਾਂ ਆ। ਅਸੀਂ ਤਾਏ ਚਾਚੇ ਕਹਿ ਕੇ ਬੁਲਾਉਂਦੇ ਸੀ, ਚਾਹੇ ਚਮਾਰ ਸੀ ਚਾਹੇ ਜੋੜਾ ਸੀ। ਉਹ ਸਰਦਾਰਾਂ ਨੂੰ ਤਾਂ ਕਹਿਣਾ ਹੀ ਚਾਹੇ ਉਹ ਸਾਡੇ ਬਾਪਾਂ ਨੂੰ ਤਾਏ ਚਾਚੇ ਕਹਿੰਦੇ। ਤੁਸੀਂ ਅੱਜ ਕਹਿੰਦੇ ਹੋ ਕਿ ਉਹਨਾਂ ਨੇ ਸਾਨੂੰ ਪਿੰਡ ਨਹੀਂ ਵੜਨ ਦੇਣਾ, ਕਿਉਂ ਨਹੀਂ ਵੜਨ ਦੇਣਾ? ਨਹੀਂ, ਮੁਸ਼ਕਿਲ ਆ ਹੁਣ, ਸਾਨੂੰ ਨਾ ਕੋਈ ਜਾਣੇ ਨਾ ਹੋ ਜੇ ਨਾ। ਅੱਛਾ ਸਲੂਕ ਤਾਂ ਸਿੱਖਾਂ ਨਾਲ। ਸਾਨੂੰ ਨਿੱਕੇ ਨਿੱਕਿਆਂ ਨੂੰ ਲੋਕਾਂ ਨੂੰ ਆਲੇ ਦੁਆਲੇ ਕਰਕੇ ਨਾ ਕੈਂਪ ਛੱਡ ਕੇ ਆਏ ਤੇ ਕਹਿੰਦੇ ਸਾਡੇ ਸਾਹਮਣੇ ਕੋਈ ਹੱਥ ਲਾਊਗਾ ਅਸੀਂ ਪਹਿਲਾਂ ਮਰ ਲੈਣਾ। ਅੱਛਾ, ਉਹਨਾਂ ਨੇ ਸਾਡੇ ਲਾਗੇ ਆਉਣ ਦਿੱਤਾ। ਥੇ ਉਹ ਦਲੀਪ ਸਿੰਘ ਸਿੱਖ ਤਾਂ, ਦਲੀਪ ਸਿੰਘ, ਹਾਂ, ਉਹਦੇ ਕੋਲ ਜਾ ਕੇ ਸਾਡੇ ਪਿੰਡ ਦੇ ਠਹਿਰਦੀ ਵੀ ਰਹੇ ਮਲਕ ਰਾਤ ਨੂੰ। ਫਿਰ ਉਹ ਸਿੱਖ ਕਹਿਣ ਵੀ ਮੁਸਲਮਾਨਾਂ ਨੂੰ ਕਿਉਂ ਬਾੜਦੇ ਅੰਦਰ? ਉਹ ਰਾਈਫਲ ਲੈ ਕੇ ਮੂਹਰੇ ਦਰਵਾਜ਼ੇ ਤੇ ਪੈਂਦਾ ਹੁੰਦਾ ਸੀ। ਰਾਤ ਪੈਣੀ ਉੱਥੇ ਮੂਹਰੇ ਪੈਣਾ ਉਹਨੇ। ਅੱਛਾ, ਉਹ ਫਿਰ ਸਾਡੇ ਪਿੰਡ ਦੇ ਆ ਗਏ। ਫਿਰ ਉਹਨਾਂ ਨੇ ਬਾਅਦ ਚੋਂ ਮਾਰਿਆ ਦਲੀਪ ਨੂੰ ਮਾਰਿਆ? ਹਾਂ, ਕਿਉਂ? ਉਹਨਾਂ ਨੇ ਸਿੱਖਾਂ ਨੇ। ਅੱਛਾ, ਵੀ ਇਹ ਮੁਸਲਮਾਨਾਂ ਨੂੰ ਵਾੜਦਾ ਇੱਥੇ। ਮਾਰਤਾ ਉਹ ਵਿਚਾਰਾ ਮਰ ਗਿਆ। ਉਹ ਕਹਿੰਦਾ ਨਾ ਸਾਡੇ ਸਾਹਮਣੇ ਕੋਈ ਮਾਰੇ ਅਸੀਂ ਉਹਨਾਂ ਨਾਲੋਂ ਪਹਿਲਾਂ ਮਰ ਜਾਣਾ। ਕੋਈ ਨਾ ਜੱਟ ਨਾ ਕੋਈ ਹੋਰ ਕੋਈ ਕੌਮ ਨਹੀਂ ਸੀ ਸਿਵਾਏ ਨਾ ਤੇ। ਅੱਛਾ, ਸਾਰਾ ਰਾਈਆਂ ਨੂੰ ਚੱਕ ਕੱਟ ਕੇ ਦਿੱਤਾ। ਸਾਰੇ ਰਾਈ ਸੀ ਬੰਦਾ? ਬਿਲਕੁਲ ਹੈ। ਆਹੋ ਜੇ ਚਲ ਬੰਦੇ ਹੋਏ ਉਹ ਸਮਾਂ ਠੀਕ ਆ ਜੀ, ਉਹ ਬੰਦੇ ਚਲੋ ਠੀਕ ਆ, ਉਹ ਤੁਹਾਡੀ ਵੀ ਗੱਲ ਮੰਨ ਲੈਂਦੇ ਆ। ਰਾਈ ਕਹਿੰਦੇ ਬੜੇ ਤੇਜ਼ ਹੁੰਦੇ ਆ, ਇਹ ਗੱਲ ਸਹੀ ਹੈ? ਨਹੀਂ, ਲੜਦੇ ਕੋਈ ਨਹੀਂ। ਹਾਂ, ਇਸ ਗੱਲ ਨੂੰ ਹੈ, ਇਹ ਮੱਠੀ ਜੀ ਕੌਮ ਆ, ਸਿਆਣੀ ਕੌਮ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੇ ਸਾਡੇ ਅਣਵੰਡੇ ਪੰਜਾਬ ਦੇ ਆਈ ਵਿਟਨੈਸ ਨੇ, ਗਵਾਹ ਨੇ, ਜਿਨ੍ਹਾਂ ਨੇ ਸਾਡਾ ਅਣਵੰਡਿਆ ਪੰਜਾਬ ਵੇਖਿਆ, ਉਹਨਾਂ ਨੂੰ ਅਸੀਂ ਆਪ ਜੀ ਦੇ ਰੂਬਰੂ ਪੇਸ਼ ਕਰਦੇ ਹਾਂ। ਔਰ ਇਸ ਵੇਲੇ ਅਸੀਂ ਬੈਠੇ ਹਾਂ ਜੀ ਲਾਇਲਪੁਰ ਫੈਸਲਾਬਾਦ ਦੇ ਵਿੱਚ। ਮੇਰੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਸੋ ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਵਧਾਉਂਦੇ ਹਾਂ। ਬਜ਼ੁਰਗੋ, ਕੀ ਹਾਲ ਚਾਲ ਹੈ ਤੁਹਾਡਾ? ਸ਼ੁਕਰ ਹੈ ਜੀ ਅੱਲਾ ਦਾ। ਤਬੀਅਤ ਸੇ ਠੀਕ ਹੈ? ਹਾਂ ਜੀ, ਠੀਕ। ਨਾਂ ਕੀ ਤੁਹਾਡਾ? ਮੁਹੰਮਦ ਦੀਨ। ਹਾਂ ਜੀ। ਤੁਹਾਡੇ ਵਾਲਿਦ ਮੁਹਤਰਮ ਦਾ? ਕਰਮ ਬਖਸ਼। ਦਾਦਾ ਜੀ ਦਾ ਨਾਮ ਯਾਦ ਹੈ? ਖਾਨੂ। ਤੁਸੀਂ ਕਿੱਥੇ ਰਹਿੰਦੇ ਹੋ? ਅਸੀਂ ਰਹਿੰਦੇ ਹਾਂ ਧਨੌਲੇ ਰਹਿੰਦੇ ਹੋ? ਹਾਂ ਜੀ। ਅੱਛਾ, ਸਹੀ। ਅੱਛਾ ਬਜ਼ੁਰਗੋ, ਤੁਸੀਂ ਧਨੌਲੇ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਉਧਰੋਂ ਆਏ ਆ ਜੀ। ਇੰਡੀਆ ਚੋਂ ਆਏ? ਹਾਂ ਜੀ, ਇੰਡੀਆ ਚੋਂ। ਜਦੋਂ ਵੰਡ ਹੋਈ ਹੈ? ਹਾਂ ਜੀ। ਤੇ ਉੱਥੇ ਤੁਹਾਡਾ ਕਿਹੜਾ ਪਿੰਡ ਸੀਗਾ? ਧਨੌਲਾ ਜੀ। ਉਧਰ ਵੀ ਧਨੌਲਾ? ਉਹ ਸਾਰੇ ਰਾਈ ਉੱਥੋਂ ਹੀ ਲਿਆਂਦੇ ਅੰਗਰੇਜ਼ਾਂ ਨੇ ਠਾਲ ਕੇ। ਅੱਛਾ। ਮੇਰੇ ਚਾਚੇ ਤਾਏ ਬਾਬੇ ਸਾਰੇ ਇੱਕੋ ਤੇ, ਕੋਈ ਫਰਕ ਨਹੀਂ ਸੀ। ਸਾਡਾ ਬਾਪ ਉਸ ਵਕਤ ਛੋਟਾ ਜਿਹਾ था, 5-6 ਸਾਲ ਦਾ। ਅੰਗਰੇਜ਼ ਕਹਿਣ ਲੱਗਾ ਵੀ ਇਹਨੂੰ ਕੀ ਕਰਨਾ, ਫਿਰ ਉਹਨੂੰ ਉੱਧਰ ਛੱਡੇ ਆਏ ਮੇਰੇ ਤਾਏ। ਅੱਛਾ। ਹਾਂ, ਉਹਨਾਂ ਨੂੰ ਇੱਥੇ ਮਰਬੇ ਤੇ, ਸਾਨੂੰ ਕੋਈ ਨਹੀਂ ਸੀ। ਅਸੀਂ ਬਾਅਦ 'ਚ ਆਇਆ, ਸਾਡਾ ਬਾਪ ਬਾਅਦ 'ਚ ਆਇਆ। ਸਹੀ। ਹਾਂ, ਪਹਿਲਾਂ ਕਿਤੇ ਅੱਜ ਦੀਆਂ ਗੱਲਾਂ ਜੀ। ਤੁਸੀਂ 1890 ਦੀ ਗੱਲ ਕਰ ਰਹੇ ਹੋ? ਹਾਂ ਜੀ। ਅੱਛਾ, ਇਹ ਦੱਸੋ ਕਿ ਜਿਹੜਾ ਤੁਹਾਡਾ ਧਨੌਲਾ ਸੀ ਉੱਥੇ, ਹਾਂ ਜੀ, ਉਹਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਪਤਾ? ਸੌਂਸਪੁਰ, ਰਾਏਪੁਰ, ਝੰਡਿਆਲਾ, ਮਲੈਲਾ ਤੇ ਰਤੋਂ, ਇਹੋ ਜਿਹੇ ਪਿੰਡ ਸੀ। ਤੇ ਤੁਹਾਨੂੰ ਤਹਿਸੀਲ ਕਿਹੜੀ ਪੈਂਦੀ ਸੀ? ਰੋਪੜ। ਜ਼ਿਲ੍ਹਾ ਅੰਬਾਲਾ? ਹਾਂ, ਅੰਬਾਲਾ। ਸਹੀ। ਹਾਂ ਜੀ, ਬੜੀ ਦੂਰ ਪਿੰਡ ਆ ਉਹ। ਹਾਂ ਜੀ। ਤੇ ਤੁਹਾਡਾ ਆਪਸੀ ਉੱਥੇ ਵਸੇਬ ਭਾਈਚਾਰਾ, ਜਿਵੇਂ ਤੁਹਾਡੇ ਪਿੰਡ 'ਚ ਕੋਈ ਸਿੱਖ ਹਿੰਦੂ ਹੈਗੇ ਸੀਗੇ? ਹਾਂ, ਸਿੱਖ ਵੀ ਥੇ, ਹਿੰਦੂ ਵੀ ਥੇ। ਆਪਸੀ ਭਾਈਚਾਰਾ ਕਿੱਦਾਂ ਦਾ ਥਾ ਉਹਨਾਂ ਨਾਲ? ਆਹੋ, ਅੱਛਾ ਸਲੂਕ ਤਾਂ ਸਿੱਖਾਂ ਨਾਲ। ਹਿੰਦੂਆਂ ਨਾਲ ਕੋਈ ਨਹੀਂ ਸਾਡਾ, ਸਿੱਖਾਂ ਨਾਲ ਅੱਛਾ ਤਾਂ। ਉਹ ਸਾਨੂੰ ਨਿੱਕੇ ਨਿੱਕਿਆਂ ਨੂੰ ਲੋਕਾਂ ਨੂੰ ਆਲੇ ਦੁਆਲੇ ਕਰਕੇ ਨਾ ਕੈਂਪ ਛੱਡ ਕੇ ਆਏ ਤੇ ਕਹਿੰਦੇ ਸਾਡੇ ਸਾਹਮਣੇ ਕੋਈ ਹੱਥ ਲਾਊਗਾ ਅਸੀਂ ਪਹਿਲਾਂ ਮਰ ਲੈਣਾ ਨਾਲੋਂ। ਅੱਛਾ, ਉਹਨਾਂ ਨੇ ਸਾਡੇ ਲਾਗੇ ਆਉਣ ਦਿੱਤਾ। ਹਾਂ ਜੀ।
ਤੇ ਤੁਹਾਡੇ ਪਿੰਡ 'ਚ ਕਿੰਨੇ ਕੁ ਘਰ ਮੁਸਲਮਾਨਾਂ ਦੇ ਥੇ, ਕਿੰਨੇ ਸਿੱਖਾਂ ਦੇ ਥੇ? ਅੱਧਾ ਸਾਡੀ ਰਾਈਆਂ ਦਾ, ਉਹ ਸਾਰੇ ਰਾਈ ਆ ਗਏ ਇੱਥੇ ਧਨੌਲਾ ਬੰਨੇ ਆ ਕੇ, ਫਿਰ ਉਹ ਖੋਲੇ ਪਏ ਸੀ ਜਿਹੜੇ ਨਿੱਕੇ ਨਿੱਕੇ ਖੇਲਦੇ ਹੁੰਦੇ ਸੀ, ਟੋਹੇ ਪਟੋਹੇ ਮਕਾਨ ਉਹਨਾਂ ਦੇ, ਸਿੱਖ ਸਾਰੇ ਉੱਥੇ ਰਹਿੰਦੇ ਸੀ। ਅੱਛਾ, ਹਾਂਜੀ। ਆਪਸੀ ਵਸੇਬ ਵਧੀਆ ਸੀ, ਮਤਲਬ ਈਦਾਂ ਤੇ ਸ਼ਬਰਾਤਾਂ ਤੇ ਗਮੀ ਤੇ ਖੁਸ਼ੀ ਤੇ ਹਾਂਜੀ ਠੀਕ ਠਾਕ ਆਣ ਜਾਣ ਹੈ? ਬਿਲਕੁਲ ਕੋਈ ਰੁਕਾਵਟ ਨਹੀਂ ਸੀ, ਹਰ ਘਰ ਦੇ ਕੰਮ ਕਰਦੇ। ਕੋਈ ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਥਾ? ਨੰਬਰਦਾਰ ਮੁਸਲਮਾਨ ਥਾ ਅਬਦੁਲ ਨੱਥੂ। ਨੱਥੂ ਇੱਥੇ ਉਹ ਮਰ ਗਿਆ ਆ ਕੇ ਇੱਥੇ। ਤੇ ਇੱਕ ਗੁਰਵਰਸਾ ਨੰਬਰਦਾਰ ਥਾ। ਗੁਰਬਖਸ਼? ਹਾਂ ਗੁਰਵਰਸ ਨੂੰ ਚਲੋ ਕਹਿ ਦਿੰਦੇ ਅਸੀਂ ਇੱਦਾਂ। ਹਾਂ ਸਹੀ। ਇੱਕ ਹੋਰ ਤਾਂ ਜੀ, ਉਹ ਮੈਂ ਨਾਮ ਭੁੱਲ ਗਿਆ ਉਹਦਾ। ਅੱਛਾ, ਤਿੰਨ ਨੰਬਰਦਾਰ? ਹਾਂ ਜੀ ਪਿੰਡ ਦੇ। ਤੇ ਕੋਈ ਯਾਰ ਸੱਜਣ ਬੇਲੀ ਵੀ ਤੁਹਾਡਾ ਸੀਗਾ? ਮੇਰੇ ਹੁਣ ਨਿੱਕੇ ਜਿਹੇ ਦੇ ਕਿਆ ਹੋਣਾ, ਮੇਰੇ ਭਾਈਆਂ ਦੇ ਥੇ। ਉਹ ਦਲੀਪ ਸਿੰਘ ਸਿੱਖ ਤਾ। ਦਲੀਪ ਸਿੰਘ? ਹਾਂ, ਉਹਦੇ ਕੋਲ ਜਾ ਕੇ ਸਾਡੇ ਪਿੰਡ ਦੇ ਠਹਿਰਦੀ ਵੀ ਰਹੀਆਂ ਮਲਕ ਰਾਤ ਨੂੰ। ਫਿਰ ਉਹ ਸਿੱਖ ਕਹਿਣ ਵੀ ਮੁਸਲਮਾਨਾਂ ਨੂੰ ਕਿਉਂ ਬਾੜਦੇ ਅੰਦਰ? ਉਹ ਰਾਈਫਲ ਲੈ ਕੇ ਮੂਹਰੇ ਦਰਵਾਜ਼ੇ 'ਤੇ ਪੈਂਦਾ ਹੁੰਦਾ ਸੀ, ਰਾਤ ਪੈਣੀ ਉੱਥੇ ਮੂਹਰੇ ਪੈਣਾ ਉਹਨੇ। ਅੱਛਾ। ਉਹ ਫਿਰ ਸਾਡੇ ਪਿੰਡ ਦੇ ਆ ਗਏ, ਫਿਰ ਉਹਨਾਂ ਨੇ ਬਾਅਦ 'ਚੋਂ ਮਾਰਿਆ ਦਲੀਪ ਸਿੰਘ। ਦਲੀਪ ਨੂੰ ਮਾਰਿਆ? ਹਾਂ। ਕਿਉਂ? ਉਹਨਾਂ ਨੇ ਸਿੱਖਾਂ ਨੇ। ਅੱਛਾ। ਵੀ ਇਹ ਮੁਸਲਮਾਨਾਂ ਨੂੰ ਵਾੜਦਾ ਇੱਥੇ। ਮਾਰਤਾ ਉਹ ਵਿਚਾਰਾ ਮਰ ਗਿਆ। ਉਹ ਕਹਿੰਦਾ ਨਾ ਸਾਡੇ ਸਾਹਮਣੇ ਕੋਈ ਮਾਰੇ ਅਸੀਂ ਉਹਨਾਂ ਨਾਲੋਂ ਪਹਿਲਾਂ ਮਰ ਜਾਣਾ। ਇਸੇ। ਅੱਛਾ, 47 ਤੋਂ ਪਹਿਲੇ, ਵੰਡ ਤੋਂ ਪਹਿਲੇ ਜਦੋਂ ਤੁਸੀਂ ਉਜੜੇ ਹੋ ਉਧਰੋਂ ਉਸ ਤੋਂ ਪਹਿਲੇ ਕਦੀ ਕੋਈ ਸੁਣੀ ਪਾਕਿਸਤਾਨ ਦੀ ਆਵਾਜ਼ ਕਿ ਪਾਕਿਸਤਾਨ ਬਣ ਜਾਣਾ ਜਾਂ ਹਿੰਦੁਸਤਾਨ ਬਣ ਜਾਣਾ ਜਾਂ ਸਾਨੂੰ ਆਪਣੇ ਘਰ-ਬਾਰ ਛੱਡਨੇ ਪੈਣੇ? ਇਹ ਸਾਡੀ ਜਿਹੜੀ ਕੌਮ ਸੀ ਨਾ, ਅਨਪੜ੍ਹ ਬਹੁਤ ਸੀ। ਇਹਨਾਂ ਨੂੰ ਕੋਈ ਪਤਾ ਨਹੀਂ। ਜੋ ਜ਼ਿਮੀਂਦਾਰਾਂ ਪਿੰਡਾਂ ਦੇ ਵਿੱਚ, ਸ਼ਹਿਰਾਂ 'ਚ ਜਿਹੜੇ ਪੜ੍ਹੇ ਲਿਖੇ ਸੀ ਉਹਨਾਂ ਨੂੰ ਪਤਾ ਹੋ, ਸਾਨੂੰ ਕੋਈ ਮਾਲੂਮ ਨਹੀਂ ਸਾਡੇ ਬੁੜਿਆਂ ਨੂੰ ਇਹ ਗੱਲ ਦਾ। ਸਾਡਾ ਬਾਪ ਇੱਥੇ ਆਇਆ ਤਾਂ ਫਿਰ ਉਹਦੇ ਭਤੀਜੇ ਤਾਏ ਚਾਚੇ ਪੜ੍ਹੇ ਲਿਖੇ ਤੇ ਧਨੌਲੇ 'ਚ, ਉਹ ਕਹਿਣ ਲੱਗ ਵੀ ਚਾਚਾ ਜਾ ਨਾ ਉੱਧਰ, ਪਾਕਿਸਤਾਨ ਬਣ ਗਿਆ। ਉਹ ਕਹਿੰਦਾ ਮੇਰੇ ਔਲਾਦ ਉੱਧਰ ਆ। ਅੱਛਾ। ਪਤਾ ਕੋਈ ਨਹੀਂ ਸਾਨੂੰ, ਪੜ੍ਹ ਲੋਕ ਤੇ ਐਵੇਂ ਝੂਠ ਮਾਰੀ ਜੀ। ਕੋਈ ਉੱਥੇ ਦਾ ਜਿੱਦਾਂ ਹੁੰਦਾ ਨਾ ਪਿੰਡ ਦੇ ਵਿੱਚ ਕੋਈ ਨਾਮੀ ਗ੍ਰਾਮੀ ਬੰਦਾ, ਹਾਂਜੀ, ਕੋਈ ਉਹਨਾਂ ਦੇ ਨਾਮ ਕੁਝ ਹੋਰ ਜਾਂ ਤੁਹਾਡੇ ਘਰ ਦੇ ਲਾਗੇ ਲਾਗੇ ਕਿਸੇ ਜੀ ਦਾ ਨਾਮ ਹੋਰ ਯਾਦ? ਉਹ ਲਾਗੇ ਤਾਂ ਜੀ ਮੁਸਲਮਾਨਾਂ ਦੇ ਉਹ ਤਾਂ ਉਹਨਾਂ ਦੀ ਵੰਡ ਅਲੱਗਾ ਸੀ। ਅੱਧਾ ਪਿੰਡ ਉਹਨਾਂ ਦਾ ਇੱਕ ਪਾਸੇ। ਤੁਹਾਡੇ ਪਿੰਡ ਦੇ ਵਿੱਚ ਗੁਰਦੁਆਰਾ ਹੈ ਸੀ? ਨਾ ਜੀ ਗੁਰਦੁਆਰਾ ਕੋਈ। ਮਸਜਿਦ? ਮਸਜਿਦ ਥੀ। ਮਸਜਿਦ ਥੀ? ਕਿੱਦਾਂ ਦੀ ਬਣੀ ਥੀ ਮਸਜਿਦ? ਦਰਮਿਆਨੀ ਜਿਹੀ ਸੀ, ਬਹੁਤ ਅੱਛੀ ਵੀ ਨਹੀਂ ਸੀ ਜੇ ਹੁਣ ਇੱਥੇ ਬਣੀਆਂ ਹੋਈਆਂ। ਬਸ ਉਹ ਬੁੜਿਆਂ ਨੇ ਚੂਨੇ ਚਾਨੇ ਗਾ ਬਣਾਈਆਂ ਹੁੰਦੀਆਂ, ਨਾ ਇੱਟ ਤਾਂ ਨਾ ਸੀਮੈਂਟ ਤਾਂ ਉਹਨੂੰ ਲੱਗਿਆ ਹੋਇਆ। ਅੱਛਾ। ਚੂਨਾ ਉਹ ਕਹਿੰਦੇ ਹੁੰਦੇ ਸੀ ਬਜ਼ੁਰਗ, ਇਹ ਚੂਨੇ ਨਾਲ ਬਣੀ ਹੋਈਆਂ ਕੰਧਾਂ। ਸਹੀ ਸਹੀ। ਹਾਂਜੀ। ਅੱਛਾ, ਜਦੋਂ 47 ਹੋਈ ਹੈ, ਵੰਡ ਹੋਈ ਹੈ, ਪਾਰਟੀਸ਼ਨ ਹੋਈ ਹੈ, ਉਜਾੜਾ ਪਿਆ ਵਾ, ਹਾਂਜੀ, ਆਪਣਾ ਘਰ-ਬਾਰ ਹਸੀ ਖੁਸ਼ੀ ਛੱਡਿਆ ਜਾਂ ਕੋਈ ਹਮਲਾ ਹੋਇਆ ਜਾਂ ਕਿੱਦਾਂ ਦਾ ਮਾਹੌਲ ਸੀ? ਅਸੀਂ ਹਸੀ ਖੁਸ਼ੀ ਛੱਡਿਆ। ਹਸੀ ਖੁਸ਼ੀ ਛੱਡਿਆ? ਹਾਂ। ਉਹ ਸਾਡਾ ਬਾਪ ਇੱਕ ਅਬਦੁਲ ਚੌਧਰੀ ਇੱਥੇ ਆ ਕੇ ਮਰ ਗਿਆ। ਉਹਦਾ ਨਾਜ਼ਮ ਉਹਦਾ ਪੋਤਾ ਹੈਗਾ। ਉਹਦਾ ਦਾਦਾ ਕਹਿਣ ਲੱਗਿਆ ਵੀ ਮੈਂ ਰੋਪੜ ਤੇ ਆਇਆ ਤਹਿਸੀਲ 'ਚੋਂ, ਕਿਤੇ ਕੰਮ ਗਿਆ ਤਾਂ ਤਹਿਸੀਲ 'ਚ। ਅੱਛਾ। ਵੀ ਉੱਥੇ ਤੇ ਦੋ ਜਨਾਨੀਆਂ ਆਈਆਂ ਪਹਾੜ ਦੇ ਉੱਤੋਂ, ਮੁਸਲਮਾਨਾਂ ਦੀਆਂ ਛਾਤੀਆਂ ਵੱਡੀਆਂ ਹੋਈਆਂ, ਅੱਖਾਂ ਉਹ ਕੱਢੀਆਂ ਹੋਈਆਂ ਉਹਨਾਂ ਦੀਆਂ। ਮੈਂ ਦੇਖ ਕੇ ਆਇਆ ਖੁਦ। ਚਾਚਾ ਮੇਰਾ ਬਾਪ ਉਹਦਾ ਚਾਚਾ ਲੱਗਦਾ ਤਾ, ਉਹ ਵੀ ਨੰਬਰਦਾਰ ਦਾ ਪੁੱਤ ਤਾ। ਵੀ ਫੌਰਨ ਲੈ ਕੇ ਮੇਰੀ ਔਲਾਦ ਨੂੰ ਵੀ ਤੂੰ ਆਪਣੀ ਨੂੰ ਵੀ ਗੱਡੀ ਚੜ੍ਹ ਜਾ। ਅੱਛਾ। ਜਿਸ ਵੇਲੇ ਅਸੀਂ ਆਏ ਗੱਡੀ ਸਟੇਸ਼ਨ 'ਤੇ ਉੱਥੇ ਮਾਰ ਖੂਨੇ ਖੂਨ ਪਿਆ, ਗੱਡੀ ਦੇ ਵਿੱਚ ਕਤਲੇਆਮ ਕਰੀ ਪਈ। ਓਏ ਹੋਏ। ਅਸੀਂ ਮੁੜਿਆ ਹੀ ਪਿੱਛੋਂ। ਫਿਰ ਅਸੀਂ ਆਪਣੇ ਰਿਸ਼ਤੇਦਾਰ ਤੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਉਹਨਾਂ ਦੇ ਰਹਿਣ ਲੱਗ ਗਏ। ਉੱਥੇ ਮਹੀਨਾ 2 ਮਹੀਨੇ ਰਹਿੰਦੇ ਰਹੇ। ਫਿਰ ਉੱਥੋਂ ਵੀ ਉਹ ਵੀ ਉਜੜ ਗਏ। ਫਿਰ ਕੈਂਪਾਂ 'ਚ ਲੱਗ ਗਏ, ਉੱਥੇ ਕੈਂਪ ਬਣ ਗਿਆ। ਰੌਜ਼ਾ ਸ਼ਰੀਫ ਉੱਥੇ था, ਸਰਹੰਦ ਦੇ ਲਾਗੇ। ਅੱਛਾ। ਉੱਥੇ ਫਿਰ ਮਹੀਨਾ ਰਹੇ। ਸਰਹੰਦ ਦੇ? ਹਾਂ, ਸਰਹੰਦ ਸ਼ਹਿਰ था। ਹਾਂ ਹਾਂ ਹਾਂ। ਹਾਂਜੀ, ਉਹਦੇ ਲਾਗ था ਉਹ ਰੌਜ਼ਾ। ਰੋਜ਼ੇ ਦੇ ਵਿੱਚ ਬੈਠੇ ਸੀ? ਹਾਂ ਨਹੀਂ ਜੀ, ਉਹ ਤਾਂ 2-3 ਮੁਰੱਬਿਆਂ 'ਚ ਲੰਘ ਬਗਲੀ ਹੋਈ ਸੀ, ਵਿੱਚੇ ਬਿਜਲੀ ਸੀ, ਤਲਾਅ, ਮਸਜਿਦਾਂ, ਕਬਰਾਂ, ਹਰ ਚੀਜ਼ ਵਿੱਚ ਸੀ ਉਹਦੇ। ਅੱਛਾ। ਕੋਈ ਐਸੀ ਚੀਜ਼ ਨਹੀਂ ਜਿਹੜੀ ਨਾ ਹੋਵੇ। ਕੀ ਨਾਂ ਲਿਆ ਤੁਸੀਂ ਉਹਦਾ ਬਜ਼ੁਰਗ ਦਾ? ਰੋਜ਼ੇ ਦਾ? ਰੌਜ਼ੇ ਦਾ ਮੁਜੱਦਦ ਅਲ-ਬਸਾਨੀ। ਉੱਥੋਂ ਫਿਰ ਕਿਸ ਤਰ੍ਹਾਂ ਉੱਠੇ ਅਸੀਂ? ਹਾਂ। ਫਿਰ ਉਹ ਸਾਨੂੰ ਇਹ ਮਿਲਟਰੀ ਸਾਲ ਕੇ ਲਿਆਈ ਆ। ਅੱਛਾ। ਹਾਂਜੀ, ਮਨਜ਼ੂਰੀ ਹੋ ਗਈ। ਫਿਰ ਉਹ ਮੂਹਰੇ ਉਹਨਾਂ ਨੇ 10 ਮੀਲ ਰੋਜ਼ਾ ਸਫ਼ਰ ਕਰਾਉਣ ਤੇ। ਕਿੰਨੇ ਦਿਨਾਂ 'ਚ ਪਾਕਿਸਤਾਨ ਪਹੁੰਚੇ? ਮੇਰਾ ਕਿਹਾ 12 ਦਿਨ 'ਚ, 12-13 ਦਿਨ 'ਚ। ਪੈਦਲ ਆਏ? ਪੈਦਲ, ਬਿਲਕੁਲ ਪੈਦਲ ਤੁਰੇ ਆਏ ਆ। ਕੋਈ ਮਰ ਜਾਂਦੇ ਜੋ ਬੇਰੇਤੇ ਜਾਣਾ, ਮਾੜੀ ਮਾੜਾ ਰੇਤਾ
ਕਰਨਾ ਉਹਨਾਂ ਨੇ ਵਿਜਟ ਹੋਏ ਤੇ ਤੁਹਾਡਾ ਕੋਈ ਇਸ ਤਰ੍ਹਾਂ ਤੇ ਨਹੀਂ ਹੋਇਆ ਤੁਹਾਡੇ ਨਹੀਂ ਪਰਿਵਾਰ? ਸਾਡਾ ਕੋਈ ਨਹੀਂ, ਅੱਲਾ ਨੇ ਫਜ਼ਲ ਰੱਖਿਆ, ਅਸੀਂ ਸਾਰੇ ਕਾਇਮ ਆ ਗਏ ਹਾਂ ਪਾਕਿਸਤਾਨ ਚੱਲ, ਦੇ, ਮਾਲਕ ਦੇ ਬੱਚੇ ਰਹਿਮ। ਵੀ ਬੁੜੇ ਵੀ ਸਾਡੇ ਮਾਈਆਂ ਵੀ, ਅਸੀਂ ਕਾਇਮ ਆ ਗਏ, ਐਵੇਂ ਝੂਠ ਮਾਰੀਏ। ਮੇਰਾ ਭਾਈ ਆਏਗਾ, ਉਹਦੀ ਗਰਦਨ ਵੱਢਤੀ ਸੀ 8-10, ਇੱਥੇ ਵੀ ਵੱਢਤੀ ਸੀ, ਤੇ ਬੱਖੀਆਂ ਵੀ ਪਾੜਤੀਆਂ ਸੀ ਬਰਸ਼ੇ ਨਾਲ। ਅੱਛਾ, ਤੁਹਾਡੇ ਸਕੇ ਭਾਈ ਦੇ? ਹਾਂ ਬਿਲਕੁਲ, ਸਾਥੇ ਪਿੰਡ ਦੇ ਬੜਾ ਵਿੱਚ ਉਹ ਕੀ- ਮਰਿਆ ਇੱਧਰ ਆ ਗਿਆ, ਪਰ ਰਾਜੀ ਹੋ ਗਿਆ था। ਉਧਰ ਮਿਲਟਰੀ ਆ ਗਈ ਮੁਸਲਮਾਨਾਂ ਦੀ, ਹਾਂ ਹਾਂ। ਉਧਰ ਫਿਰ ਉਹਨਾਂ ਨੇ ਚੱਕ ਕੇ ਸਾਰੇ ਮਰੀਜ਼ ਹੈ ਜਿਹੜੇ ਹਸਪਤਾਲ ਦੇ ਵਿੱਚ ਜਮ੍ਹਾਂ ਕਰਾਤੇ, ਉੱਥੇ ਉਹਦਾ ਨਾ ਇਲਾਜ ਹੁੰਦਾ ਰਿਹਾ ਲੁਧਿਆਣੇ ਸ਼ਹਿਰ 'ਚ। ਅੱਛਾ, ਫਿਰ ਠੀਕ ਹੋ ਗਿਆ ਉਹ? ਹਾਂ ਠੀਕ ਹੋ ਗਏ, ਸਹੀ ਸਹੀ। ਮਰਿਆ ਹੁਣ ਕੇ ਆ ਹੋ ਗਿਆ 10 ਸਾਲ ਮਰੇ ਨੂੰ। ਅੱਛਾ ਪਰ ਉਹਦੇ ਬੱਚੇ ਜਵਾਨ ਪੜ੍ਹੇ ਲਿਖੇ ਮੁੰਡੇ ਉਹਦੇ ਸੂਦਿਆ 'ਚ ਰਹਿੰਦੇ ਆ ਹੂੰ। ਉੱਥੇ, ਤੇ ਫਿਰ ਇਹਨਾਂ ਦੀ ਕਿਤੇ ਮਨਜ਼ੂਰੀ ਹੋਈ, ਫਿਰ ਮਿਲਟਰੀ ਲਈ ਆਈ ਹੈ ਸਾਨੂੰ, ਅੱਛਾ। ਆਲੇ ਦੁਆਲੇ ਬੱਕਾਂ 'ਤੇ ਟੈਂਕ ਲਾ ਕੇ, ਤੇ ਫਿਰ ਗੱਭੇ ਹੋ ਮੁਸਲਮਾਨ। ਦਿਲ ਕਰਦਾ ਸੀ ਵੈਸੇ ਆਪਣਾ ਘਰ-ਬਾਰ ਜਿੱਥੇ ਬਚਪਨ ਬੀਤਿਆ ਹੋਵੇ, ਦਿਲ ਕਰਦਾ ਸੀ ਆਪਣਾ ਘਰ-ਬਾਰ ਜਾਂ ਪਿੰਡ ਛੱਡਣ ਨੂੰ? ਬਈ ਉਹ ਤਾਂ ਹੁਣ ਜਾਨ ਦੀ ਬਣੀ ਨੂੰ ਛੱਡਣਾ, ਅਸੀਂ ਸਭ ਕੁਝ ਛੱਡ ਕੇ ਜਗ੍ਹਾ ਵੀ ਜਾਨ ਵਾਜੋ ਚੱਲੀਏ। ਜਾਨ ਤੇ ਬਣ ਗਈ ਸੀ। ਹਾਂ ਜੀ ਹਾਂ ਬਿਲਕੁਲ। ਅੱਛਾ ਯਾਰ, ਕਿੱਦਾਂ ਬਜ਼ੁਰਗੋ, ਮਤਲਬ ਪਹਿਲੇ 47 ਤੋਂ ਪਹਿਲੇ ਤੁਸੀਂ ਦੱਸਿਆ ਸਭ ਕੁਝ ਠੀਕ ਠਾਕ ਸੀ, ਹਾਂ ਜੀ ਬਿਲਕੁਲ। ਫਿਰ 47 'ਚ ਐਸਾ ਕੀ ਹੋਇਆ, ਕੀ ਬਣਿਆ ਕਿ ਤੁਹਾਨੂੰ ਘਰ-ਬਾਰ ਛੱਡਨੇ ਪਏ? ਬਸ ਜੀ ਉਹ ਕੋਈ ਮੈਂ ਪਾਕਿਸਤਾਨ ਬਣ ਗਿਆ ਜੀ, ਕਹਿੰਦੇ ਸਾਡਾ ਤੁਹਾਡਾ ਮੁਲਕ ਉਧਰ ਆ, ਸਾਡਾ ਇੱਧਰ ਆ, ਫਿਰ ਤੁਹਾਨੂੰ ਛੱਡਣਾ ਪਿਆ। ਜਾਂ ਵਡਾਂਗਾ ਅਗਲੇ ਕਤਲੇਆਮ ਕਰਦੇ ਤੇ, ਤੁਹਾਨੂੰ ਪਤਾ ਵੀ ਅੱਖਾਂ ਕੱਢ ਦੇਣੀਆਂ, ਬੱਚੇ ਮਾਰ ਦੇਣੇ ਗਰਦਨਾਂ ਤੇ, ਉਹ ਮੁਕਾਬਲਾ ਵੀ ਹੁੰਦਾ ਰਿਹਾ। ਹੁਣ ਜਿਹੜੇ ਉਸ ਵਾਰ ਜਵਾਨ ਤੇ ਨਾ, ਉਹ ਮੁਕਾਬਲਾ ਵੀ ਕਰਦੇ ਰਹੇ ਆ, ਇਹ ਵੀ ਲਾ ਦਿੰਦੇ ਜੇ ਲੋਕਾਂ ਨੂੰ, ਉਹ ਵੀ ਲਾ ਜਾਂਦੇ ਤੇ। ਇਹ ਤਾਂ ਨਹੀਂ ਵੀ ਬਿਲਕੁਲ ਉਹ ਮਾਰ ਕੇ ਚਲੇ ਜਾਂਦੇ, ਨਾ, ਉਹ ਕਹਿੰਦੇ ਮਰਨਾ ਤਾਂ ਆਏ ਹੁਣ ਚੱਲਣ ਦੇ। ਕੈਂਪਾਂ ਦੇ ਕੀ ਹਾਲਾਤ ਸੀਗੇ? ਕੈਂਪਾਂ ਦੇ ਜੀ ਉੱਥੇ ਹਾਲਾਤ ਮਾੜੇ ਹੀ ਤੇ, ਵਿੱਚ ਨਾ ਕੋਈ ਇੱਥੇ ਦਵਾਈ, ਨਾ ਬੂਟੀ, ਨਾ ਲੈਣਾ ਨਾ ਦੇਣਾ, ਨਾ ਇਕੱਠੇ ਹੋ ਬੈਠੇ ਆ, ਉਹ ਕੁਝ ਨਹੀਂ। ਤੁਹਾਡੀ ਜ਼ਮੀਨ ਉੱਥੇ ਕਿੰਨੀ ਕੁ ਹੈਗੀ ਸੀਗੀ? ਉੱਥੇ ਥੇ ਜੀ ਸਾਡੇ ਕੋਈ ਅੱਧੇ ਕੁ ਮਰਬੇ ਦਾ ਗੇੜ। ਅੱਛਾ, ਅੱਧਾ ਮਰਬਾ ਹੈ ਸੀ, ਇੱਥੇ ਸਾਰੀ ਪੈ ਗਈ? ਸਾਡੇ ਦਾਦੇ ਪੜਦਾਦੇ ਇੱਥੇ ਆਏ ਹੋਏ ਆ, ਤੁਹਾਡੇ ਮੇਰੇ ਤਾਏ। ਹਾਂ ਹਾਂ ਹਾਂ, ਇਹ ਵੀ ਵਿੱਚ ਉੱਥੇ ਛੱਡਿਆ ਸੀ, ਸਾਡੇ ਬਾਪ ਨੂੰ ਉੱਥੇ ਛੱਡਿਆ ਸੀ। ਅੱਛਾ। ਆਪ ਇੱਥੇ ਆ ਗਏ ਤੇ ਇੱਥੇ ਮਰਬੇ ਇਹਨਾਂ ਨੂੰ 2-3 ਲੱਥੇ ਹੋਏ ਧਨੌਲੇ 'ਚ। ਸਹੀ ਸਹੀ ਹਾਂ ਸਹੀ। ਜੀ। ਤੇ ਅੱਜ ਬਜ਼ੁਰਗੋ, ਵੈਸੇ ਅੱਜ ਦੀ ਜੇ ਮੈਂ ਗੱਲ ਤੁਹਾਡੇ ਕੋਲ ਪੁੱਛਾਂ, ਹਾਂ ਜੀ, ਉਹ ਵੇਲਾ, ਉਹ ਵਕਤ, ਉਹ ਪਿੰਡ ਤੁਹਾਡਾ ਚੇਤੇ ਆ ਜਾਂਦਾ ਵਾ? ਉਹ ਜੀ ਆ ਜਾਂਦਾ, ਹੁਣ ਕੁਝ ਨਹੀਂ, ਅਸੀਂ ਕੀ ਲੈਣਾ ਸੀ। ਵੈਸੇ ਹੀ ਉਹ ਸਿਆਣਿਆਂ ਦਾ ਕਹਿਣਾ, ਜਿਹੜਾ ਛੱਡਿਆ ਗਰਾਉਂ ਦਾ ਲੈਣਾ ਕਿ ਨਾ, ਹੁਣ ਉਸੇ ਸਾਡਾ ਕਿਆ ਹੈ। ਹਾਂ ਹਾਂ ਜੀ। ਤੇ ਤੁਹਾਡੇ ਵੱਡਿਆਂ ਦੀ ਉੱਥੇ ਕਹਿੰਦੇ ਕੋਈ ਦਰਬਾਰ ਹੈਗਾ ਵਾ ਉੱਥੇ? ਸਾਡਿਆਂ ਦਾ ਹਾਂਜੀ। ਨਹੀਂ, ਉੱਥੇ ਦਰਬਾਰ ਤਾਂ ਕੋਈ ਨਹੀਂ ਉੱਥੇ। ਉਹਦੇ ਖੂਹ ਦੇ ਲਾਗੇ ਕਹਿੰਦਾ ਕਿਸੇ ਦਾ ਦਰਬਾਰ ਬਣਿਆ ਹੋਇਆ? ਹਾਂ ਹੈਗਾ ਤਾਂ ਇੱਕ, ਅੱਛਾ। ਬਾਬਾ ਰੱਤੇ ਸ਼ਾਹ ਕਹਿੰਦੇ ਤੇ ਉਹਨੂੰ, ਉੱਥੇ ਮੇਲਾ ਵੀ ਲੱਗਦਾ ਤਾ ਸਾਲ ਬਾਅਦ। ਅੱਛਾ। ਹਾਂ ਜੀ। ਤੁਹਾਡੇ ਹੁੰਦਿਆਂ ਹੋਇਆਂ ਵੀ ਲੱਗਦਾ ਤਾ? ਜਦ ਜੀ ਉੱਥੇ ਰਹਿੰਦੇ ਸੀ। ਹਾਂ। ਹਾਂ, ਅਸੀਂ ਜੇ ਨਿੱਕੇ ਨਿੱਕੇ ਨਿਆਣੇ ਤੇ ਉਹ ਬਣੇ ਵੀ ਨੱਠੀ ਚਲੇ ਜਾਂਦੇ ਸੀ ਉੱਥੇ ਮੇਲੇ ਦੇ ਜਨੂੰ। ਅੱਛਾ ਅੱਛਾ। ਤੇ ਕਿਸ ਤਰ੍ਹਾਂ ਦੇ ਮੇਲੇ ਥੇ ਉਸ ਵੇਲੇ? ਛਿੰਝਾਂ ਪੈਂਦੀਆਂ ਥੀਆਂ? ਨਹੀਂ ਨਹੀਂ, ਉੱਥੇ ਦਾ ਕੁਆਲੀ ਆਉਂਦੀ ਸੀ, ਉੱਥੇ ਦਾ ਉਹ ਛਿੰਝਾਂ ਹੁਣ ਸਿੰਘ ਸਭਾ ਕਹਿੰਦੇ ਹੁੰਦੇ ਸੀ, ਉਹਨਾਂ ਦੇ ਆਪਣੇ ਤੇਰੀ ਬਰਾਦਰੀ ਦੇ। ਅੱਛਾ। ਉਹ ਕਹਿੰਦੇ ਜੀ ਉਹ ਫਲਾਣੇ ਤੋਂ ਸਿੰਘ ਸਭਾ ਹੈ। ਹਾਂ। ਉੱਥੇ ਅਸੀਂ ਕਿਤੇ ਇੰਨੇ ਬੱਚੇ ਕਿੱਥੇ ਜਾ ਸਕਦੇ ਆ, ਖਬਰਾਂ ਕਿੱਥੇ ਪੈਂਦੀ ਸੀ। ਹਾਂ, ਇਹ ਨਹੀਂ ਸਾਨੂੰ ਪਤਾ। ਬਾਬਾ ਬਵਰੀ ਕੌਣ ਸੀਗਾ? ਥਾ ਦਾ ਕੌਮ ਦਾ ਰਾਈਓ। ਅੱਛਾ। ਹਾਂਜੀ, ਇੱਧਰ ਪਹਿਲਾਂ ਹੀ ਆਏ ਸੀ ਮਰਬੇ, ਸਾਰਾ ਧਨੌਲਾ ਹੀ ਉਹਨਾਂ ਦਾ ਥਾ, ਧਨੌਲੇ ਦੇ ਲੋਕਾਂ ਦਾ। ਅੱਛਾ। ਅੰਗਰੇਜ਼ਾਂ ਨੇ ਸਾਰਾ ਹੀ ਕੱਟ ਕੇ ਰਕਬਾ ਉਹਨਾਂ ਨੂੰ ਦਿੱਤਾ ਤਾ, ਧਨੌਲੇ ਦੇ ਰਾਈਆਂ ਨੂੰ। ਅੱਛਾ। ਕੋਈ ਨਾ ਜੱਟ ਨਾ ਕੋਈ ਹੋਰ ਕੋਈ ਕੌਮ ਨਹੀਂ ਸੀ ਸਿਵਾਏ ਇਹਨਾਂ ਤੇ। ਅੱਛਾ। ਸਾਰਾ ਰਾਈਆਂ ਨੂੰ ਚੱਕ ਕੱਟ ਕੇ ਦਿੱਤਾ ਤਾ। ਸਾਰੇ ਰਾਈ ਸੀ, ਬੰਦਾ ਕੋਈ ਨਹੀਂ ਸੀ? ਬਿਲਕੁਲ ਹੈ ਜੀ। ਆਹੋ ਜੀ, ਚਲ ਬੰਦੇ ਹੋਏ ਉਹ ਸਮਾਂ, ਠੀਕ ਆ ਜੀ, ਉਹ ਬੰਦੇ ਚਲੋ ਠੀਕ ਆ, ਉਹ ਤੁਹਾਡੀ ਵੀ ਗੱਲ ਮੰਨ ਲੈਂਦੇ ਆ। ਰਾਈ ਕਹਿੰਦੇ ਬੜੇ ਤੇਜ਼ ਹੁੰਦੇ ਆ, ਇਹ ਗੱਲ ਸਹੀ ਹੈ? ਨਹੀਂ, ਲੜਦੇ ਕੋਈ ਨਹੀਂ? ਹਾਂ, ਇਸ ਗੱਲ ਨੂੰ ਹੈ, ਇਹ ਮੱਠੀ ਜੀ ਕੌਮ ਆ, ਸਿਆਣੀ ਕੌਮ। ਸਿਆਣੀ ਕੌਮ। ਅੱਛਾ ਅੱਛਾ। ਮੈਂ ਕਹਿੰਦਾ ਸਿਆਣੀ ਸਾਡੇ ਨਾਲ ਤਾਂ ਹਿੰਦੂਆਂ ਦੀ ਕੌਮ ਸਿਆਣੀ ਆ, ਜਿਹਨੇ ਨੇ ਛੁਰੀ ਫੇਰਤੀ ਥੱਲੇ ਜੀ, ਪਤਾ ਨਹੀਂ ਲੱਗਣ ਦਿੱਤਾ। ਅੱਛਾ। ਨੇ ਤੁਸੀਂ ਦੇਖਿਆ ਨਹੀਂ, ਤੁਸੀਂ ਬਾਅਦ ਦਾ ਜਰਮ ਤੁਹਾਡਾ। ਹਾਂ। ਹੈ ਜੀ, ਮੇਰਾ ਖਿਆਲ ਹੈ ਤੁਹਾਡੀ ਕਿੰਨੀ ਹੈ, 40 का? 40 ਤੋਂ ਵੀ ਥੋੜੀ ਹੈ। ਹਾਂ, ਮੈਂ ਉਹੀ ਨਜ਼ਰ ਆਉਂਦੀ ਹੈ ਨਾ ਤੇਰੇ ਹਾਲ ਦੇਖ ਕੇ। ਅੱਛਾ, ਹੁਣ ਇਹ ਦੱਸੋ, ਇਹ ਬਾਬਾ ਬਵਰੀ ਦਾ ਮੈਨੂੰ ਤੁਹਾਡੇ ਬੱਚਿਆਂ ਨੇ ਪੁੱਛਿਆ, ਉਹ ਕੌਣ ਸੀਗਾ? ਬਾਬਾ ਬਾਬਰੀ? ਹਾਂ। ਉਹ ਵੀ ਰਾਈਓ ਦਾ। ਉਹ ਬਜ਼ੁਰਗ ਸੀ ਕੋਈ? ਹਾਂ ਜੀ, ਬਜ਼ੁਰਗ ਤਾਂ। ਉਹਦਾ ਕੋਈ ਉੱਥੇ ਦਰਬਾਰ ਸੀਗਾ?
कबर जी बनाई हुई थी, बाग जा बगीची जी लाई हुई थी, अच्छा। हल्टी लाई हुई थी, पानी दुनिया पींदी सी। अच्छा। उत्थे जी लारी जाती थी शहरों ਨੂੰ, ਉੱਥੇ ਜੀ ਲੋਕਾਂ ਨੇ ਸਵਾਰੀਆਂ ਨੇ ਚੜ੍ਹਨਾ ਉਤਰਨਾ। ਇਹ ਧਨੌਲੇ ਦੇ ਵਿੱਚ ਸੀਗਾ? ਹਾਂ ਬਾਹਰ ਜੀ ਸਾਈਡ ਤੇ ਦੂਰ, ਧਨੌਲੇ ਦੇ ਲਾਗ ਨਹੀਂ। ਅੱਛਾ, ਕੀ ਕਹਿੰਦੇ ਕੀ ਸੀ ਇਹਨੂੰ? ਬਬਰੀ? ਬੱਬਰੀ ਕਹਿੰਦੇ ਸੀ ਉਹਦੇ ਨਾਲ ਬਬਰੀ, ਉਹ ਤਾਂ ਬਬਰੀ ਬਬਰੀ ਸੁਣਿਆ। ਅੱਛਾ ਅੱਛਾ। ਹਾਂ ਜੀ, ਹੋਰ ਅਸੀਂ ਨਹੀਂ ਤੁਸੀਂ ਆਪ ਵੇਖਿਆ ਸੀ ਉਹ? ਨਾ ਨਾ ਨਾ। ਅੱਛਾ, ਤੁਸੀਂ ਆਪ ਖਬਰਾਂ ਗੱਡੀਆਂ ਦੇ ਵਰਤਾਂ ਹੈ। ਨਹੀਂ, ਉਹਦੀ ਕਬਰ ਤੇ ਵੇਖੀ ਸੀ ਨਾ? ਉਹ ਦੇਖੀ ਆ, ਐਵੇਂ ਝੂਠ ਮਾਰੀਏ। ਮੱਝਾਂ ਮੁੱਝਾਂ ਅਸੀਂ ਪਾਣੀ ਪੂਣੀ ਪੀਣ ਗਿਆ ਨੇ, ਕਬਰ ਦੇਖੀ ਆ ਬਾਗ ਦੇ ਵਿੱਚ। ਅੱਛਾ, ਤੇ ਹੁਣ ਦਿਲ ਕਰਦਾ ਪਿੰਡ ਵੇਖਣ ਨੂੰ? ਨਹੀਂ ਨਹੀਂ, ਹੁਣ ਕੀ ਕਰਦਾ, ਖਤਮ ਆ ਇੱਧਰ ਕੰਮ, ਖਤਮ ਆ। ਅੱਲਾ ਜਾਣਦਾ ਜੀ, ਕੱਲ੍ਹ ਨੂੰ ਤੁਰ ਜਾਣਾ, ਅੱਲਾ ਜਾਣੇ ਪਰਸੋਂ ਅੱਲਾ ਜਾਣੇ। ਮੈਂ ਤਾਂ ਆਉਂਦਾ ਨਹੀਂ ਸਾਂ, ਹਾਂ ਮੇਰੇ ਗੋਡੇ ਨਹੀਂ ਕੰਮ ਕਰਦੇ। ਟੋਰ ਤੇ ਸਾਰਿਆਂ ਨੇ ਜਾਣਾ। ਮੁੰਡੇ ਨੇ ਬੜਾ ਮੈਨੂੰ ਤੰਗ ਕਰਕੇ ਗੱਲਿਆ, ਰਫਾਨ ਨੂੰ ਕਹਿੰਦਾ ਕਿਆ ਕਹੂਗਾ। ਮੈਂ ਰਾਤ ਇਹਨਾਂ ਨੇ ਮੈਨੂੰ ਬੁਲਾਇਆ ਥਾ ਪੂਰੇ, ਰਾਤ ਨਹੀਂ ਮੈਂ ਆਇਆ। ਮੈਂ ਕਿਹਾ ਮੈਨੂੰ ਕਾਹਨੂੰ ਨਹੀਂ ਜਾਂਦੇ ਆ। ਅੱਛਾ। ਹਾਂ, ਮੈਂ ਔਖਾ ਬਹੁਤ ਆ। ਸਹੀ ਸਹੀ। ਚੱਕਰ ਵੀ ਆਉਣੇ ਆ, ਗੋਡੇ ਵੀ ਨਹੀਂ ਕੰਮ ਕਰਦੇ। ਗਿਰਨੇ ਨੂੰ ਐਂ ਕਰਦੇ ਕਿ ਬੰਦਾ ਹੁਣ ਗਿਰਿਆ ਹੁਣ ਗਿਆ। ਆ ਸੋਟੀ ਤਾਂ ਹੀ ਫੜੀ ਹੈ ਨਾ। ਅੱਛਾ ਅੱਛਾ। ਹਾਂ ਜੀ। ਚਲੋ ਉਮਰ ਦਾ ਤਕਾਜ਼ਾ। ਵੈਸੇ ਜਦੋਂ ਜਵਾਨ ਸੀਗੇ ਦਿਲ ਕਰਦਾ ਸੀ ਕਿ ਇੱਕ ਵਾਰੀ ਪਿੰਡੋਂ ਹੋ ਆਵਾਂ, ਚੱਕਰ ਚੁੱਕਰ ਮਾਰ ਆਵਾਂ, ਗੇੜਾ ਗੂੜਾ ਲਾ। ਨਹੀਂ ਉੱਥੇ ਸਾਨੂੰ ਵੜਨ ਨਹੀਂ ਦੇਣਾ ਕਿਸੇ ਨੇ। ਕਿਉਂ ਵੜਨ ਨਹੀਂ ਦੇਣਾ? ਪਿੰਡ ਤੁਹਾਡਾ? ਮੁਸ਼ਕਿਲ ਆ। ਮੁਸ਼ਕਿਲ ਹੈ? ਉਹਨਾਂ ਨੇ ਕਿਉਂ ਨਹੀਂ ਵੜਨ ਦੇਣਾ ਤੁਹਾਨੂੰ? ਹੁਣ ਮੈਂ ਤੁਹਾਡੇ ਕੋਲ ਨਹੀਂ ਆਇਆ ਇੱਥੇ, ਬਈ ਹੁਣ ਕੁਛ ਟਾਈਮ ਹੋਰ ਆ, ਜਦ ਟਾਈਮ ਕੋਈ ਹੋਰ ਤਾਂ ਉਹ ਟਾਈਮ ਗੁਜ਼ਰ ਗਏ। ਪਹਿਲਾਂ ਵੀ ਅਸੀਂ ਪਿੱਛੇ ਰਹਿੰਦੇ ਸੀ। ਅੱਛਾ ਹਾਂ। ਸਾਡੇ ਅਸੀਂ ਵੀ ਚਲੇ ਜਾਂਦੇ ਸੀ, ਉਹ ਸਾਡੇ ਵਿੱਚ ਆ ਕੇ ਵੀ ਨਾ ਰੋਜ਼ਿਆਂ ਨੂੰ ਜਦ ਬਜ਼ੁਰਗਾਂ ਨੇ ਦੇਗਾਂ ਲਾਉਣੀਆਂ, ਇੱਕ ਚੰਗਾ ਬੜਾ ਜਵਾਨ ਬੜਾ ਸਿੱਖ ਆ ਕੇ ਵਿੱਚੇ ਰੋਟੀ ਰਾਟੀ ਖਾ ਲੈਂਦਾ ਤਾ ਚੌਲ ਚੋਗਾ। ਅੱਛਾ। ਕਹਿੰਦਾ ਕਿਆ ਇੱਥੇ ਹੋਏ? ਉਹਨੇ ਕੋਈ ਨਹੀਂ, ਕਿਸੇ ਨੇ ਉਹਨੂੰ ਕਹਿਣਾ ਵੀ ਕਿਉਂ ਬੈਠਾ, ਨਾ ਬੈਠਾ, ਮਰਜ਼ੀ ਮੌਜਾਂ ਮਾਰੋ। ਵੈਸੇ ਉਸ ਵੇਲੇ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ ਵੰਡ ਤੋਂ ਪਹਿਲੇ ਦਾ? ਇੱਕ ਦੂਸਰੇ ਦੀਦ ਲਿਹਾਜ਼? ਬਹੁਤ ਜ਼ਿਆਦਾ, ਬੜੀ ਲਿਹਾਜ਼ ਸੀ। ਤਾਏ ਚਾਚੇ ਕਹਿਣਾ ਜੀ, ਹਾਂ। ਚਮਾਰਾਂ ਨੂੰ ਵੀ ਚਾਚੇ। ਹੁਣ ਜੇ ਅਸੀਂ ਕਹਿਣਾ ਸਾਡੇ ਬਾਪ ਨੇ ਵੀ ਜਾਓ ਫਲਾਣੇ ਨੂੰ ਕਹਿ ਕੇ ਆ ਅੱਜ ਫਸਲ ਗੋਡਣੀ ਆ ਜਾਂ ਵੱਢਣੀ ਆ, ਅਸੀਂ ਕਹਿਣਾ ਵੀ ਤਾਇਆ ਬਾਈ ਨੇ ਕਿਹਾ ਵੀ ਫਸਲ ਵੱਢਣੀ ਆ, ਫਲਾਣਾ ਚੀਜ਼ ਗੋਡਣੀ ਆ, ਚੱਲ ਪੁੱਤ ਮਾਂ ਆਇਆ। ਅਸੀਂ ਤਾਏ ਚਾਚੇ ਕਹਿ ਕੇ ਬੁਲਾਉਂਦੇ ਸੀ, ਚਾਹੇ ਚਮਾਰ ਦਾ ਚਾਹੇ ਚੌੜਾ ਦਾ। ਉਹ ਸਰਦਾਰਾਂ ਨੂੰ ਤਾਂ ਕਹਿਣਾ ਹੀ ਤਾਂ ਤਾਏ, ਉਹ ਸਾਡੇ ਬਾਪਾਂ ਨੂੰ ਤਾਏ ਚਾਚੇ ਕਹਿੰਦੇ। ਤੁਸੀਂ ਅੱਜ ਕਹਿੰਦੇ ਹੋ ਕਿ ਉਹਨਾਂ ਨੇ ਸਾਨੂੰ ਪਿੰਡ ਨਹੀਂ ਵੜਨ ਦੇਣਾ, ਕਿਉਂ ਨਹੀਂ ਵੜਨ ਦੇਣਾ? ਨਹੀਂ, ਮੁਸ਼ਕਿਲ ਆ ਹੁਣ ਸਾਨੂੰ, ਨਾ ਕੋਈ ਜਾਣੇ ਨਾ ਹੋ ਜੇ ਨਾ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਇਸ ਵੇਲੇ। ਨਾ ਜੀ, ਤੁਹਾਡਾ ਵੀ ਸ਼ੁਕਰੀਆ ਕਿ ਮੈਂ ਦੇਖ ਲਿਆ ਤੁਸੀਂ। ਤੇ ਤੁਹਾਡੀ ਗੱਲਬਾਤ ਮੁਹੱਬਤ ਦੀ ਬਾਤ ਹਾਂ ਹੈ, ਮੈਂ ਥੋੜੀ ਬੋਲ ਚੱਲੇ ਦੇਖ ਲਈ। ਤੇ ਤੁਹਾਡੀ ਇਹ ਪੂਰੀ ਵੀਡੀਓ ਜਿਹੜੀ ਹੈ ਤੁਹਾਡੇ ਪਿੰਡ ਮੈਂ ਪਹੁੰਚਾ ਦੇਣੀ ਹੈ। ਅੱਛਾ ਜੀ। ਕੋਈ ਸੁਨੇਹਾ ਸਲਾਮ ਦੁਆ ਦੇਣਾ ਤੇ ਦੱਸੋ। ਹੁਣ ਉੱਥੇ ਕਿਹੜੇ ਜੀ ਕੋਈ ਸਾਨੂੰ ਜਾਣਦਾ ਹੋਣਾ? ਔਲਾਦ ਪਹਿਲੀ ਮਰ ਗਈ, ਹੁਣ ਉਹ ਨਵੀਂ ਉਹ ਸਾਨੂੰ ਜਾਣਦੇ ਕੋਈ ਨਹੀਂ। ਤੁਹਾਨੂੰ ਨਹੀਂ ਜਾਣਦੇ? ਨਾ ਨਾ ਬਿਲਕੁਲ ਨਹੀਂ, ਮੈਨੂੰ ਤਾਂ ਮੈਚ ਨਹੀਂ ਕੋਈ ਹੋਵੇ। ਅਸੀਂ 8-7 ਭਾਈ ਥੇ, 7 ਚੋਂ ਮੈਂ ਉਹ ਰਹਿਣਾ। ਅੱਛਾ। ਹਾਂ ਜੀ, ਮੇਰੇ ਛੋਟਾ ਵੀ ਮਰ ਗਿਆ, ਬੜੇ ਵੀ ਮਰ ਗਏ। ਇਹਦਾ ਜਿਹੜਾ ਦਾਦਾ ਬਾਪ ਆ ਨਾ, ਉਹ ਜਿਹੜਾ ਬਾਪ ਦਾ ਉਹ ਮੇਰਾ ਭਾਈ ਤਾਂ। ਹਾਂ ਜੀ। ਸਹੀ ਸਹੀ ਸਹੀ। ਇਹ ਇਹਨਾਂ ਨੇ ਅੱਜ ਸਾਨੂੰ ਖਿੱਚ ਕੇ ਲਿਆਂਦਾ। ਲਓ ਜੀ, ਅੱਜ ਅਸੀਂ ਆਏ ਸੀ, ਅਵੈਸ ਨੇ ਸਾਡੇ ਦੋਸਤ, ਤੇ ਉਹਦੇ ਨਾਲ ਕੋਈ ਅਸੀਂ ਕੁਝ ਸ਼ਾਪਿੰਗ ਕਰਨੀ ਸੀਗੀ, ਕੋਈ ਤਾਰ ਵਗੈਰਾ ਲੈਣੀ ਸੀ, ਤੇ ਅਸੀਂ ਧਨੌਲਾ ਦੇ ਲਾਗੇ ਹੀ ਉਹਨਾਂ ਦੀ ਦੁਕਾਨ ਸੀ, ਤੇ ਉਹਨਾਂ ਕੋਲ ਆਏ। ਤੇ ਵੀਰ ਨੇ ਮੈਨੂੰ ਪਛਾਣਿਆ ਕਿ ਇਸ ਤਰ੍ਹਾਂ ਸਾਡੇ ਵੀ ਬਜ਼ੁਰਗ ਹੈ, ਤੇ ਸਾਡੀ ਵੀ ਬੜੀ ਖਿੱਚ ਹੈ ਆਪਣੇ ਪਿੰਡ ਨੂੰ ਵੇਖਣ ਦੀ, ਤਾਂਗ ਹੈ। ਤੇ ਮੈਂ ਕਿਹਾ ਫਿਰ ਬੁਲਾਓ ਬਜ਼ੁਰਗ। ਤੇ ਰਾਤ ਦੇ ਇਸ ਪਹਿਰ ਤੋਂ ਕੋਈ 9 ਵੱਜ ਰਹੇ ਨੇ, ਬਜ਼ੁਰਗ ਦੇ ਟਾਈਮ ਨਾਲ ਸੌਂ ਜਾਂਦੇ ਆ, ਲੇਕਿਨ ਇਹਨਾਂ ਨੂੰ ਅਸੀਂ ਇਸ ਵੇਲੇ ਤਕਲੀਫ। ਮੈਂ ਕਹਿ ਵੀ ਹਟਿਆ, ਮੈਨੂੰ ਸਵੇਰੇ ਭਾਵੇਂ ਸਾਰੀ ਦਿਹਾੜੀ ਰੱਖ ਲੈਣ ਵੀ ਮੈਨੂੰ ਘਮੇਰ ਜੀ ਆਉਂਦੀ ਆ। ਉਹ ਨਮਾਜ਼ ਨਮੂਜ਼ ਪੜ੍ਹ ਕੇ ਹਟੇ ਸ਼ਾਹ ਜੀ, ਮੈਂ ਮੈਨੂੰ ਚੱਕਰ ਗੋਲੀ ਲੈ ਕੇ ਆਇਆ, ਕਹਿੰਦੇ ਗੋਲੀ ਲੈ ਲਾ, ਹੁਣ ਜਾਣਾ ਪੈਣਾ। ਚਲੋ ਬਜ਼ੁਰਗ, ਮੈਂ ਗੋਲੀ ਲੱਤੀ ਤਾਂ ਮੈਂ ਆਇਆ। ਅੱਛਾ, ਚਲੋ ਬਜ਼ੁਰਗੋ, ਤੁਹਾਡੇ ਕੋਲ ਮਾਜ਼ਰਤ ਵੀ ਚਾਹੁੰਦੇ ਹਾਂ, ਤੇ ਹੋਪਫੁਲੀ ਉਧਰੋਂ ਵੀ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ ਇੱਕ ਡਰ ਖੌਫ ਹਰ ਕਿਸੇ ਬੰਦੇ ਦੇ ਦਿਲ ਦੇ ਅੰਦਰ ਹੈ। ਦੋਵਾਂ ਦੇਸ਼ਾਂ ਦੇ ਦੋਵਾਂ ਲੋਕਾਂ ਦੇ ਵਿੱਚ, ਜਿਹੜੇ ਬਾਰਡਰ ਦੇ ਦੋਵਾਂ ਪਾਸੇ ਲੋਕ ਰਹਿੰਦੇ, ਉਹਨਾਂ ਦੇ ਵਿੱਚ ਇੱਕ ਡਰ ਖੌਫ ਜ਼ਰੂਰ ਹੈ ਕਿ ਯਾਰ ਅਸੀਂ ਗੱਲ ਕਰਾਂਗੇ ਜਾਂ ਉੱਥੇ ਜਾਵਾਂਗੇ, ਸਾਨੂੰ ਕੋਈ ਕੁਛ ਕਹੇਗਾ ਤੇ ਨਹੀਂ, ਕਿਉਂਕਿ ਅਸੀਂ ਆਉਂਦੇ ਜਾਂਦੇ ਰਹਿੰਦੇ ਹਾਂ ਤੇ ਸਾਨੂੰ ਪਤਾ ਵਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਇਹਨਾਂ ਵਿੱਚ ਵੀ ਅਸੀਂ ਵਿਚਰਦੇ ਹਾਂ, ਉੱਥੇ ਵੀ ਆਉਂਦੇ ਹਾਂ, ਸੋ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ। ਲੇਕਿਨ ਬਜ਼ੁਰਗ ਚੂੰਕਿ ਸਾਦਾ ਲੋਕ ਨੇ, ਉਹਨਾਂ ਦੇ ਜ਼ੇਨ ਦੇ ਵਿੱਚ ਉਹ ਗੱਲਾਂ ਜੋ ਪਿਛਲੇ 75 ਵਰ੍ਹਿਆਂ ਤੋਂ, ਜੋ 47 ਤੋਂ ਬਾਅਦ ਗੱਲਾਂ ਨੇ, ਉਹ ਸਾਰੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਨੇ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਮਾਈਂਡ ਦੇ ਵਿੱਚ ਉਹ ਗੱਲਾਂ ਜ਼ਰੂਰ ਹੁੰਦੀਆਂ ਨੇ। ਸਾਡੇ ਵੀਡੀਓਜ਼ ਦਾ ਮਕਸਦ ਹੀ ਇਹੀ ਹੈ ਕਿ ਦੋਵਾਂ ਪਾਸੇ ਪਿਆਰ ਭਰਿਆ ਸੁਨੇਹਾ ਜਿਹੜਾ ਹੈ ਉਹ ਦਈਏ, ਨਾਲ ਜਿਹੜੀਆਂ ਸਾਡੀਆਂ ਜੜ੍ਹਾਂ ਨੇ
ਉਹਦੇ ਨਾਲ ਆਪਾਂ ਜੁੜੀਏ। ਤੇ ਇਹ ਸੁਨੇਹਾ ਆਪਾਂ ਦੋਵਾਂ ਪਾਸੇ ਜਾਰੀ ਕਰਦੇ ਰਵਾਂਗੇ। ਮਿਲਦੇ ਹਾਂ ਜੀ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।